ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੋ ਅੱਜ ਕੱਲ੍ਹ ਆਪਾਂ ਗੱਲਬਾਤ ਕਰਦੇ ਹਾਂ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਉਸ ਦੇ ਉੱਤੇ ਆਪਾਂ ਸਾਰੇ ਬਹੁਤ ਦੁਖੀ ਹਾਂ, ਬਹੁਤ ਦੇਰ ਤੋਂ ਦੁਖੀ ਹਾਂ। ਆਪਾਂ ਸਾਰੇ ਬਾਰ-ਬਾਰ ਗੱਲਾਂ ਕਰ ਰਹੇ ਹਾਂ ਕਿ ਸਾਰਿਆਂ ਦੇ ਹਿਰਦਿਆਂ ਨੂੰ ਬਹੁਤ ਦੁੱਖ ਪਹੁੰਚਾ ਆ ਇਸ ਚੀਜ਼ ਦੇ ਨਾਲ। ਕਾਫੀ ਟਾਈਮ ਤੋਂ ਆਪਾਂ ਇਹ ਦੇਖ ਰਹੇ ਸੀਗੇ ਕਿ ਸਾਨੂੰ ਨਿਆਂ ਕਦੋਂ ਮਿਲੂਗਾ, ਕੌਣ ਮੂਹਰੇ ਆਉਂਦਾ ਆ। ਕਈ ਕਮਿਸ਼ਨ ਵੀ ਬੈਠੇ, ਜੋਰਾ ਸਿੰਘ ਕਮਿਸ਼ਨ ਵੀ ਬੈਠਿਆ, ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਵੀ ਬੈਠਿਆ। ਜੋ ਉਹਨਾਂ ਨੇ ਰਿਪੋਰਟ ਅਜੇ ਪੇਸ਼ ਕਰਨੀ ਆ ਉਹਦੀ ਗੱਲਬਾਤ ਆਪਾਂ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨਾਲ ਵੀ ਕਰਾਂਗੇ, ਉਹਨਾਂ ਦੇ ਵਿਚਾਰ ਵੀ ਜਾਣਾਂਗੇ ਕਿ ਉਹ ਇਸ ਰਿਪੋਰਟ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਹੱਲਾ ਗੁੱਲਾ ਬਹੁਤ ਮਚਿਆ ਹੋਇਆ। ਜੋ ਸਰਕਾਰਾਂ ਆ ਉਹ ਕੀ ਕਹਿੰਦੀਆਂ ਆ ਅਤੇ ਜਿਨ੍ਹਾਂ ਦੇ ਨਾਂ ਵੱਜਦੇ ਆ ਉਹ ਕੀ ਕਹਿੰਦੇ ਆ, ਇਸ 'ਤੇ ਆਪਾਂ ਉਹਨਾਂ ਦੇ ਵਿਚਾਰ ਜਾਣਾਂਗੇ। ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਸੰਗਤਾਂ ਆ ਜਿਹੜੀਆਂ ਉਹ ਰੁਲਦੀਆਂ ਫਿਰਦੀਆਂ ਆ ਇਨਸਾਫ ਲੈਣ ਦੇ ਲਈ ਕਿ ਇਹ ਕਿਹਨੇ ਇੰਨੀ ਬੇਅਦਬੀ ਕੀਤੀ ਆ। ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਆ ਉਸ ਦੇ ਉੱਤੇ ਉਹਨੂੰ ਝਠਲਾਉਣ ਲਈ ਬੜਾ ਕੁਛ ਹੋ ਰਿਹਾ, ਉਹਦੇ ਬਾਰੇ ਤੁਸੀਂ ਕੀ ਵਿਚਾਰ ਦੇਣੇ ਚਾਹੋਗੇ? ਦੇਖੋ, ਰਿਪੋਰਟ ਅਜੇ ਆਫੀਸ਼ੀਅਲੀ ਤੇ ਸਾਹਮਣੇ ਆਉਣੀ ਆ, ਸ਼ਾਇਦ ਕੱਲ ਨੂੰ ਆਵੇ। ਅੱਜ ਤੇ ਉਹ ਹਾਊਸ ਸ਼ਰਧਾਂਜਲੀਆਂ ਦੇ ਕੇ ਛੁੱਟ ਜਾਊਗਾ, ਪਰ ਜਦੋਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਜਾਂਦੀ ਆ ਤੇ ਉਹਦੀ ਵੈਲਿਊ ਹੁੰਦੀ ਆ। ਤੇ ਬਾਕੀ ਰਣਜੀਤ ਸਿੰਘ ਕਮਿਸ਼ਨ ਨੇ ਬੜੀ ਇਮਾਨਦਾਰੀ ਦੇ ਨਾਲ ਮੈਨੂੰ ਲੱਗਦਾ ਕੰਮ ਕੀਤਾ, ਇਹਦੇ ਤੇ ਮਿਹਨਤ ਕੀਤੀ ਆ। ਇਹ ਲੀਕ ਨਹੀਂ ਸੀ ਹੋਣੀ ਚਾਹੀਦੀ, ਇਹ ਸਾਡੇ ਹੱਕ 'ਚ ਨਹੀਂ ਜਾਂਦੀਆਂ ਇਹ ਗੱਲਾਂ, ਇਹ ਲੀਕ ਨਹੀਂ ਸੀ। ਅਸੀਂ ਆਪਣੀਆਂ ਚੌਧਰਾਂ ਬਣਾਉਣ ਲਈ ਇਹ ਲੀਕ ਕਰ ਦਿੰਦੇ ਹਾਂ, ਪਰ ਲੀਕ ਨਹੀਂ ਹੋਣੀ। ਜੋ ਵੀ ਸਾਹਮਣੇ ਆ ਰਿਹਾ ਤਕਰੀਬਨ ਲੋਕਾਂ ਨੂੰ ਪਤਾ ਸੀ, ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬੜੇ ਜਿਹੜੇ ਅੰਦਰਲੇ ਸਵਾਲ ਸੀਗੇ, ਜਿਹੜੀ ਸਾਡੀ ਧਾਰਮਿਕ ਲੀਡਰਸ਼ਿਪ ਸੀ, ਪੋਲੀਟੀਕਲ ਲੀਡਰਸ਼ਿਪ ਸੀ, ਉਹ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਦਾਅ 'ਤੇ ਲਾ ਕੇ ਉਹਨਾਂ ਨੇ ਆਪਣੇ ਮਫਾਦ ਪੂਰੇ ਕਰਨ ਲਈ ਰਾਮ ਰਹੀਮ ਨਾਲ ਸਮਝੌਤੇ ਕੀਤੇ, ਕਿੱਥੇ ਬੈਠ ਕੇ ਕੀਤੇ, ਉਹਨਾਂ ਦੀਆਂ ਗਵਾਹੀਆਂ ਸੱਚੀਆਂ। ਜਿਹੜੇ ਕੱਲ੍ਹ ਤੱਕ ਅਸੀਂ ਸਮਝਦੇ ਸੀ ਵੀ ਇਹ ਬੜੇ ਗੁਰਮੁਖ ਨੇ ਤੇ ਨਾ ਵੀ ਗੁਰਮੁਖ ਸਿੰਘ ਆ ਤੇ ਇਹ ਬੜਾ ਸੱਚ ਬੋਲ ਰਿਹਾ, ਤੇ ਮੈਂ ਤੇ ਉਦੋਂ ਵੀ ਸਹਿਮਤ ਨਹੀਂ ਸੀ। ਮੈਂ ਉਦੋਂ ਵੀ ਕਿਹਾ ਸੀ ਇਹ ਸੱਚ ਨਹੀਂ ਬੋਲ ਰਹੇ, ਸੱਚ ਤੇ ਇਹ ਆ ਕਿ ਸਾਈਨ ਕਿਉਂ ਕੀਤੇ ਇਹ ਦੱਸਣ, ਤੇ ਇਹ ਬਾਦਲ ਦੇ ਘਰ ਕਿਉਂ ਆਏ ਇਹ ਦੱਸਣ। ਪਰ ਉਹਨਾਂ ਨੇ ਉਹ ਗੱਲ ਸਹੀ ਆਉਣ। ਅੱਜ ਛੋਟੀ ਜਿਹੀ ਕੀਮਤ ਇੱਕ ਕਿ ਹੈੱਡ ਗ੍ਰੰਥੀ ਅਕਾਲ ਤਖਤ ਦੀ ਪੋਸਟ ਲੈ ਕੇ ਮੂੰਹ ਬੰਦ ਕਰ ਲੈਣਾ, ਇਹ ਕੌਮ ਨਾਲ ਬੜੀ ਵੱਡੀ ਗਦਾਰੀ ਹੈ। ਪਹਿਲਾਂ ਤੇ ਗਦਾਰੀ ਕੀਤੀ ਸੌਦਾ ਕਰਾ ਕੇ, ਵਿੱਚ ਪੈ ਕੇ, ਫਿਰ ਸਾਈਨ ਕਰਕੇ, ਉਹਦੇ ਬਾਅਦ ਤੁਸੀਂ ਸਾਲ ਇੱਕ ਚੁੱਪ ਕਰਕੇ, ਹੁਣ ਉਹਦੇ ਬਾਅਦ ਤੁਸੀਂ ਕੁਛ ਬੋਲੇ ਤੇ ਇਸ ਕਰਕੇ ਬੋਲੇ ਕਿ ਬਲੈਕਮੇਲ ਕਰਕੇ ਕੁਛ ਲਿਆ ਜਾਵੇ ਤੇ ਲੈ ਲਈਏ। ਇਹ ਸਾਡੀ ਧਾਰਮਿਕ ਲੀਡਰਸ਼ਿਪ ਜਿਹੜੀ ਆ ਤੇ ਪੋਲੀਟੀਕਲ ਲੀਡਰਸ਼ਿਪ, ਇਹ ਦੋਨੋਂ ਇੰਨੀਆਂ ਨਿੱਘਰ ਚੁੱਕੀਆਂ ਕਿ ਅਸੀਂ ਆਸ ਨਹੀਂ ਸੀ ਰੱਖ ਸਕਦੇ, ਕਦੀ ਸੋਚ ਨਹੀਂ ਸਕਦਾ ਸਿੱਖ ਕਿ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਦਾਅ 'ਤੇ ਲਾ ਕੇ ਆਪਣੀ ਲੀਡਰੀ ਚਮਕਾਉਣੀ। ਸਾਨੂੰ 100 ਕਰੋੜ ਮਿਲ ਜੂਗਾ ਇਸ ਫਿਲਮ ਦੇ ਵਿੱਚੋਂ ਜਿਹੜੀ ਰਾਮ ਰਹੀਮ ਨੇ ਦਿਖਾਉਣੀ ਆ। ਸਾਡੇ ਸਿੱਖਾਂ ਦਾ ਵਿੱਚ ਇੱਕ ਭਾਈਚਾਰਾ ਜਿਹਾ ਬਣ ਜਾਊਗਾ, ਸੌਦੇ ਸਾਧ ਨਾਲ ਸਾਡੀਆਂ ਵੋਟਾਂ ਇਕੱਠੀਆਂ ਹੋ ਜਾਣਗੀਆਂ। ਇਹੋ ਜਿਹੇ ਮਫਾਦ ਲਈ ਗੁਰੂ ਗ੍ਰੰਥ ਸਾਹਿਬ ਨੂੰ ਦਾਅ 'ਤੇ ਲਾ ਕੇ ਤੇ ਅਸੀਂ ਆਪਣੀ ਰਾਜਨੀਤੀ ਕਰ ਰਹੇ ਹਾਂ। ਇਹ ਦੁੱਖ ਵਾਲੀ ਗੱਲ ਹੀ ਆ। ਮੈਂ ਤੇ ਬੜੇ ਚਿਰ ਦਾ ਦੁਖੀ ਹਾਂ ਤੇ ਮੈਂ ਬੜਾ ਰੌਲਾ ਪਾਉਂਦਾ ਆ ਰਿਹਾ। ਮੈਨੂੰ ਲੱਗਦਾ ਕਿ ਲੋਕੀ ਸ਼ਾਇਦ ਸਾਨੂੰ ਕਮਲਾ ਹੀ ਸਮਝਦੇ ਆ ਵੀ 20 ਸਾਲਾਂ ਦਾ ਰੌਲਾ ਪਾਈ ਜਾਂਦਾ। ਇਹ ਬੰਦੇ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਹੀ ਬੋਲੀ ਜਾਂਦਾ, ਪਰ ਮੇਰੀ ਉਸ ਬੰਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ। ਪਰ ਜੋ ਕੁਛ ਮੈਂ ਇਸ ਸਿਸਟਮ ਦੇ ਵਿੱਚ ਜਦੋਂ ਦਾ ਆਇਆ ਮੈਂ ਦੇਖਿਆ ਵੀ ਇਹਨਾਂ ਨੇ ਗੁਰੂ ਘਰ ਨਾਲ ਧਰੋਹ ਕੀਤਾ ਹੈ, ਗਦਾਰੀ ਕੀਤੀ ਬਹੁਤ ਵੱਡੀ। ਤੇ ਇਹ ਮੈਨੂੰ ਲੱਗਦਾ ਕਿ ਜਿਹੜੇ ਕਮਿਸ਼ਨ ਦੀ ਰਿਪੋਰਟ ਹੈ ਸਾਹਮਣੇ ਆਉਣ ਨਾਲ ਘੱਟੋ ਘੱਟ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਸੁਖਬੀਰ ਬਾਦਲ ਇਹ ਨੰਗੇ ਹੋ ਜਾਣਗੇ। ਮੈਂ ਸ਼ੁਰੂ ਤੋਂ ਬਰਗਾੜੀ ਦੇ ਭੋਗ ਤੋਂ ਹੀ ਕਹਿ ਰਿਹਾ ਕਿ ਇਹ ਜਿਹੜੀ ਗੋਲੀ ਚੱਲੀ ਆ ਇਹ ਐਵੇਂ ਨਹੀਂ ਚੱਲੀ, ਇਹ ਗਲਤੀ 'ਚ ਨਹੀਂ ਚੱਲੀ, ਇਹ ਸ਼ਰਾਬ ਪੀ ਕੇ ਨਹੀਂ ਚਲਾਈ ਕਿਸੇ ਨੇ, ਇਹ ਅੰਮ੍ਰਿਤ ਵੇਲੇ ਚੱਲੀ ਆ ਤੇ ਅੰਮ੍ਰਿਤ ਵੇਲੇ ਸ਼ਾਂਤਮਈ ਢੰਗ ਨਾਲ ਸੜਕ ਤੇ ਬੈਠੀ ਸੰਗਤ ਤੇ ਚਲਾਈ ਗਈ ਆ। ਇਹ ਪ੍ਰੀ ਪਲਾਨਡ ਕੰਮ ਹੋਇਆ ਤੇ ਇਹਦਾ ਜੇ CM ਨੂੰ ਨਾ ਪਤਾ ਹੋਵੇ ਤੇ ਹੋਰ ਕਿਹਨੂੰ ਪਤਾ ਹੋਊਗਾ, DGP ਨੂੰ ਨਾ ਪਤਾ ਹੋਵੇ ਤੇ ਹੋਰ ਕਿਹਨੂੰ ਪਤਾ ਹੋਊਗਾ। ਜਦ ਕਿ ਇਹ ਗੋਲੀ ਚੱਲਣ ਤੋਂ ਪਹਿਲਾਂ
ਅਸੀਂ ਇਹਦਾ ਰੱਖ ਰਖਾਵ ਦੇਖ ਲਈਏ, ਸੰਵਿਧਾਨ ਦੇਖ ਲਈਏ, ਇਹਦੀਆਂ ਲੋੜਾਂ ਦੇਖ ਲਈਏ, ਜਿਹੜੀ ਜਦੋਂ ਗੋਲੀ ਚੱਲਦੀ ਆ ਤੇ ਕਿਵੇਂ ਚੱਲਦੀ ਆ ਤੇ ਕੌਣ ਚਲਾ ਸਕਦਾ, ਕਿਹਦੇ ਹੁਕਮ ਨਾਲ ਚੱਲ ਸਕਦੀ, ਤੇ ਕਦੀ ਵੀ ਪੁਲਿਸਮੈਨ, ਸਿਪਾਹੀ ਜਾਂ ਹੌਲਦਾਰ ਜਾਂ ਥਾਣੇਦਾਰ ਸਿੱਧੀ ਗੋਲੀ ਨਹੀਂ ਚਲਾ ਸਕਦਾ ਜਿੰਨੀ ਦੇਰ ਉਹਨੂੰ SDM ਜਾਂ DIG ਜਾਂ DGP ਦਾ ਆਰਡਰ ਨਾ ਹੋਵੇ। ਤੇ DGP ਨੂੰ ਜਾਂ SDM ਨੂੰ ਜਿੰਨੀ ਦੇਰ CM ਦਾ ਜਾਂ ਹੋਮ ਮਿਨਿਸਟਰ ਦਾ ਆਰਡਰ ਹੋਵੇ ਉਨੀ ਦੇਰ ਨਹੀਂ ਚਲਾਉਂਦੇ। ਤੇ ਹੁਣ ਕਮਿਸ਼ਨ ਨੇ ਕੱਢ ਦਿੱਤਾ ਹੈ ਕਿ ਰਾਤ ਨੂੰ 2:30 ਵਜੇ ਤੱਕ ਜਾਗਦੇ ਰਹੇ CM ਤੇ DGP ਤੇ ਸੁਖਬੀਰ ਬਾਦਲ, ਤੇ ਇੱਕ ਦੂਸਰੇ ਨਾਲ ਗੱਲਾਂ ਕਰਦੇ ਰਹੇ, ਤੇ 2:30 ਵਜੇ ਆਖਰੀ ਗੱਲ ਕੀਤੀ ਹੈ ਤੇ 4:30 ਵਜੇ ਤੜਕੇ ਗੋਲੀ ਚੱਲ ਗਈ ਹੈ। ਤੋ ਉਹ ਬਾਦਲ ਜਿਹੜਾ ਇਹਨੂੰ ਅਣਪਛਾਤੀ ਪੁਲਿਸ ਦੱਸੀ ਜਾ ਰਿਹਾ, ਤੋ ਸਾਨੂੰ ਬੇਵਕੂਫ ਬਣਾਉਣ ਲਈ ਉਹਨੇ ਜੋ ਕੁਛ ਵੀ ਕੀਤਾ, ਪਰ ਹੁਣ ਉਹ ਨੰਗਾ ਹੋ ਚੁੱਕਾ। ਉਹ ਹੁਣ ਜਿੰਨੇ ਮਰਜ਼ੀ ਬਹਾਨੇ ਬਣਾਵੇ, ਜੋ ਕੁਛ ਮਰਜ਼ੀ ਕਰੇ, ਉਹ ਹੁਣ ਨੰਗਾ ਹੋ ਚੁੱਕਾ ਸੰਗਤ ਦੇ ਵਿੱਚ। ਹੁਣ ਤੇ ਸੈਂਟਰ ਸਰਕਾਰ ਜਿਹੜੀ ਆ ਉਹ ਤੇ ਹਰਦੂ ਲਾਂਟ ਆ, ਉਹ ਇਹਨੂੰ ਡਿਪਲੋਮੈਸੀ ਦੇ ਨਾਲ ਪ੍ਰਬੰਧਕ ਕਮੇਟੀ ਤੇ ਕਾਬਜ਼ ਕਰਵਾਇਆ ਹੋਇਆ ਇਹਨੇ। ਇਹ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਆ ਤੇ ਸਿੱਖ ਸੰਗਤ ਨੂੰ ਆਪਣਾ ਨਿਰਣਾ ਜਿਹੜਾ ਫਤਵਾ ਦੇਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਬਿਲਕੁਲ। ਇਹ ਹੁਣ ਸਾਹਮਣੇ ਨਹੀਂ ਆ ਗਿਆ ਵੀ SGPC ਨੂੰ ਇਹ ਆਪਣੇ ਨਿੱਜੀ ਮਫਾਦ ਲਈ ਵਰਤ ਰਹੇ। SGPC ਨੂੰ ਤੇ ਤੁਸੀਂ ਦੇਖਦੇ ਵਰਤਿਆ, ਅਕਾਲ ਤਖਤ ਨੂੰ ਵੀ ਵਰਤਿਆ ਜੀ। ਅਕਾਲ ਤਖਤ ਨੂੰ ਦਿੱਲੀ ਦੇ ਤਖਤ ਦੇ ਮੁਕਾਬਲੇ ਤੇ ਦਿੱਲੀ ਦੀ ਸੇਵਾ ਦੇ ਵਿੱਚ ਲਾ ਕੇ, ਉਹ ਦਿੱਲੀ ਦਾ ਤਖਤ ਵੀ ਤੁਸੀਂ ਛੱਡੋ, ਰਾਮ ਰਹੀਮਾਂ ਦੀ ਸੇਵਾ ਦੇ ਵਿੱਚ ਲਾ ਛੱਡਿਆ। ਤੇ ਗ੍ਰੰਥੀ ਸਾਡੇ ਖੁਸ਼ੀਆਂ ਲੈਂਦੇ ਰਹੇ, ਲਿਫਾਫੇ ਲੈਂਦੇ ਰਹੇ ਉਹਦੇ ਕੰਮ ਕਰਕੇ। ਤੋ ਉਹ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਣਾ ਕਿ ਇਹਦੀ ਅਰਜੀ ਪ੍ਰਵਾਨ ਹੋ ਗਈ ਆ। ਵਿਆਖਿਆ ਹੋ ਰਹੀ ਕਿ ਪ੍ਰਵਾਨ ਹੋਈ ਦਾ ਮਤਲਬ ਹੁੰਦਾ ਕਿ ਐਡਮਿਟ ਕਰ ਲਈ ਆ ਸੁਣਵਾਈ ਲਈ। ਜੇ ਸੁਣਵਾਈ ਲਈ ਐਡਮਿਟ ਕਰ ਲਿਆ ਤੇ ਬਾਅਦ 'ਚ ਤੁਸੀਂ ਇਹ ਕਿਉਂ ਕਿਹਾ ਕਿ ਉਸ ਫੈਸਲਾ ਵਾਪਸ ਲਿਆ ਜਾ ਰਿਹਾ? ਤੋ ਅੱਜ ਵੀ ਬੇਵਕੂਫ ਬਣਾਇਆ ਜਾ ਰਿਹਾ। ਤੋ ਜਿਹੜਾ ਅਕਾਲ ਤਖਤ ਦਾ ਫੈਸਲਾ ਸੀਗਾ ਉਹਨੂੰ 1 ਕਰੋੜ ਰੁਪਈਆ, 96 ਲੱਖ ਰੁਪਈਆ ਕਮੇਟੀ ਦੀ ਗੋਲਕ ਦੇ ਵਿੱਚੋਂ, ਪ੍ਰਬੰਧਕ ਕਮੇਟੀ ਨੇ ਗੁਰੂ ਦੀ ਗੋਲਕ ਚੋਂ ਲਾ ਕੇ ਇਸ਼ਤਿਹਾਰਾਂ 'ਚ ਦਿੱਤਾ, ਅਖਬਾਰਾਂ 'ਚ ਦਿੱਤਾ, ਇਹ ਸਿੱਧ ਕਰਨ ਲਈ ਕਿ ਇਹ ਫੈਸਲਾ ਠੀਕ ਆ, ਇਹ ਸਿੱਖਾਂ ਦੇ ਤੇ ਇਹ ਪੰਜਾਬੀਆਂ ਦੇ ਹੱਕ 'ਚ ਜਾਂਦਾ। ਬੇਵਕੂਫ ਬਣਾਇਆ ਜਾ ਰਿਹਾ। ਤੋ ਪ੍ਰਬੰਧਕ ਕਮੇਟੀ ਦਾ ਤੇ ਅਕਾਲ ਤਖਤ ਦਾ ਬਾਦਲ ਨੇ ਸਿਰ ਤੋਂ ਪੈਰਾਂ ਤੱਕ ਮਿਸਯੂਜ ਕੀਤਾ ਤੇ ਨੰਗੇ ਹੋ ਕੇ ਕੀਤਾ। ਸਾਡੇ ਸਿਧਾਂਤਾਂ ਦਾ ਅਪਮਾਨ ਕੀਤਾ, ਗੁਰਮਤ ਦਾ ਮੂੰਹ ਚੜਾਇਆ। ਕਿਤੇ ਕੋਈ ਭੁਲੇਖਾ ਨਹੀਂ ਰਿਹਾ ਕਿਸੇ ਸਿੱਖ ਨੂੰ। ਜੇ ਅੱਜ ਕੋਈ ਸਿੱਖ ਕਹੇ ਨਾ ਕਿ ਮੈਂ ਭੁਲੇਖੇ 'ਚ ਹਾਂ, ਤੇ ਮੈਂ ਸਮਝਦਾ ਉਹ ਬੇਈਮਾਨ ਹੈ, ਉਹ ਇੱਕ ਪੱਖਪਾਤੀ ਆ, ਉਹ ਧੜੇਬਾਜ਼ ਆ, ਉਹ ਗੁਰੂ ਦਾ ਸਿੱਖ ਨਹੀਂ। ਪੋਲੀਟੀਕਲ ਪਾਰਟੀਆਂ ਦੇ ਵਿੱਚ ਤੁਸੀਂ ਅਕਾਲੀ ਹੋ, ਤੁਸੀਂ ਕਾਂਗਰਸੀ ਹੋ, ਤੁਸੀਂ ਆਮ ਆਦਮੀ ਪਾਰਟੀ ਨਾਲ ਹੋ, ਅੱਜ ਘੰਟੇ ਬਾਅਦ ਤੁਸੀਂ ਆਪਣੀ ਪਾਰਟੀ ਚੇਂਜ ਕਰ ਸਕਦੇ ਹੋ, ਪਰ ਜਦੋਂ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਭਾਵੇਂ ਕਿਸੇ ਪਾਰਟੀ 'ਚ ਹੋ, ਪਰ ਆਪਣਾ ਧਰਮ ਨਹੀਂ ਤਬਦੀਲ ਕਰ ਸਕਦੇ। ਨਾ ਧਰਮ ਤਬਦੀਲ ਕੋਈ ਕਰਦਾ, ਆਪਣੀ ਗੱਲ ਤੇ ਜਿਹੜਾ ਕਾਇਮ ਰਹਿ ਕੇ। ਹੁਣ ਗੁਰਦੁਆਰੇ ਜਾਂਦੇ ਨੇ, ਹਰਿਮੰਦਰ ਸਾਹਿਬ ਸੰਗਤ ਜਾਂਦੀ ਆ, ਹਰੇਕ ਧਰਮ ਨੂੰ ਮੰਨਣ ਵਾਲੇ ਵੀ ਜਾਂਦੇ ਨੇ, ਲੇਕਿਨ ਸਿੱਖਾਂ ਦੇ ਵਿੱਚੋਂ ਭਾਵੇਂ ਕੋਈ ਕਾਂਗਰਸੀ ਆ, ਭਾਵੇਂ ਕੋਈ ਅਕਾਲੀ ਆ, ਭਾਵੇਂ ਆਮ ਆਦਮੀ ਪਾਰਟੀ ਨਾਲ, ਭਾਵੇਂ ਕੋਈ ਕਾਮਰੇਡ ਆ, ਭਾਵੇਂ ਬਸਪਾ ਨਾਲ ਆ, ਸਾਰੇ ਮੱਥਾ ਟੇਕਦੇ ਆ। ਤੇ ਇਹ ਜਿਹੜਾ ਸਾਡਾ ਧਰਮ ਆ, ਇਸ ਧਰਮ ਨੂੰ ਵੇਚ ਕੇ, ਉਹਦਾ ਮੁੱਲ ਵੱਟ ਕੇ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰ ਹੋਟਲ ਬਣਾ ਕੇ, ਪੈਸਾ ਕਮਾ ਕੇ ਤੇ ਬੱਸਾਂ ਬਣਾ ਕੇ ਬੈਠਾ। ਤੇ ਅਜੇ ਵੀ ਇਸ ਤਾਕ ਦੇ ਵਿੱਚ ਆ ਕਿ ਸਿੱਖਾਂ ਨੂੰ ਕਿਵੇਂ ਬੁੱਧੂ ਬਣਾਇਆ ਜਾਵੇ, ਕਿਵੇਂ ਅਕਾਲੀ ਦਲ ਦੇ ਵਿੱਚੋਂ ਕੱਢੀ ਰੂਹ ਜਿਹੜੀ ਆ, ਅਕਾਲੀ ਦਲ ਦਾ ਢਾਂਚਾ ਜਿਹੜਾ ਮੂਧੇ ਮੂੰਹ ਪਿਆ, ਉਹਦੇ ਵਿੱਚ ਕਿਰਾਏ ਦੀ ਰੂਹ, ਭਾੜੇ ਦੀ ਰੂਹ ਲੈ ਕੇ ਧਰਮ ਦੀ, ਤੇ ਉਹਦੇ ਵਿੱਚ ਫਿੱਟ ਕਰਕੇ ਤੇ ਫਿਰ ਕਿਸੇ ਨੂੰ ਫਿਰ ਇੱਕ ਦਫਾ ਸਿੱਖਾਂ ਨੂੰ ਮੂਰਖ ਬਣਾ ਕੇ ਤੇ ਅਸੀਂ ਰਾਜ ਭਾਗ ਲਈਏ। ਅੱਜ ਵੀ ਇਹ ਉਦਮ ਹੋ ਰਿਹਾ। ਬਿਲਕੁਲ ਜੀ। ਅਤੇ ਜਿਸ ਤਰ੍ਹਾਂ ਤੁਹਾਨੂੰ ਇੱਦਾਂ ਲੱਗਦਾ ਨਹੀਂ ਕਿ ਉਹਨੂੰ ਜਿਹੜੀ ਰਿਪੋਰਟ ਆਈ ਆ ਜਿਹਦੇ ਵਿੱਚ ਬਹੁਤਿਆਂ ਦੇ ਨਾਂ ਬੋਲਦੇ ਆ, ਜਿਨ੍ਹਾਂ ਤੇ ਸ਼ੱਕ ਕੀਤੀ ਜਾਂਦੀ ਸੀਗੀ, ਉਹਨੂੰ ਘੱਟੇ ਰੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਜਸਟਿਸ ਰਣਜੀਤ ਸਿੰਘ ਨੂੰ ਝੂਠਾ ਕਹਿਣ ਦੀਆਂ ਕੋਸ਼ਿਸ਼ਾਂ ਆ, ਤੇ ਜਿਨ੍ਹਾਂ ਨੇ ਝੂਠ ਬੋਲਿਆ ਉਹਨਾਂ ਨੂੰ ਸੱਚ ਕਹਿਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਇਹ ਨਾ ਮੈਂ ਇਹੀ ਸੀਗੇ ਕਿ ਇਹ ਜਿਹੜੀ ਲੀਕ ਹੋਈ ਆ, ਇਹ ਪ੍ਰੀ ਪਲਾਨ ਲੀਕ ਕੀਤੀ ਆ, ਤੇ ਇਹ ਸਿਰਫ ਜਸਟਿਸ ਨੂੰ ਉਹਦੇ ਖਿਲਾਫ ਗੱਲ ਕਰਨ ਲਈ, ਉਹਦਾ ਬਹਾਨਾ ਬਣਾਉਣ ਲਈ ਹੀ ਲੀਕ ਕੀਤੀ ਗਈ ਆ ਕਿ ਸਮੇਂ ਤੋਂ ਪਹਿਲਾਂ ਹੀ ਉਹਨੂੰ ਨਿੰਦਣਾ ਸ਼ੁਰੂ ਕਰ ਦਿਓ। ਜਸਟਿਸ ਰਣਜੀਤ ਸਿੰਘ ਨੇ ਬੜੀ ਇਮਾਨਦਾਰੀ ਨਾਲ ਇਹ ਕੰਮ ਕੀਤਾ, ਤੇ ਜਿਹੜੀ ਇਮਾਨਦਾਰੀ ਨਾਲ ਕੋਈ ਕੰਮ ਕੀਤਾ ਹੋਵੇ ਤੇ ਉਹਦੇ ਨਾਲ ਉਹਦੀ ਸੋਭਾ ਹੋਣੀ ਚਾਹੀਦੀ ਹੈ। ਮੈਂ ਉਦੋਂ ਦਾ ਹੀ, ਜਦੋਂ ਦਾ ਤੁਸੀਂ ਦੇਖੋ ਕਿ ਜਸਟਿਸ ਰਣਜੀਤ ਸਿੰਘ ਕਮੇਟੀ ਦੇ ਪ੍ਰਧਾਨ ਬਡੂੰਗਰ ਨੂੰ ਕਹਿ ਰਿਹਾ ਕਿ ਮੈਨੂੰ ਇਹ ਰਿਕਾਰਡ ਦਿਓ, ਉਹ ਮਤਾ ਪਾਸ ਕਰ ਰਿਹਾ ਐਗਜ਼ੈਕਟਿਵ ਜੀ, ਸਾਡਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਕਿਤੇ ਜੱਜ ਅੱਗੇ ਪੇਸ਼ ਹੀ ਨਹੀਂ ਹੋ ਸਕਦਾ। ਮੈਂ ਉਦੋਂ ਵੀ ਬੜਾ 12-13 ਦਿਨ ਮੇਰੀ ਇਹ ਗੱਲ ਚੱਲੀ, ਮੈਂ ਉਦੋਂ ਵੀ ਕਿਹਾ ਕਿ ਜਿਹੜਾ ਪ੍ਰਧਾਨ
ਪ੍ਰਬੰਧਕ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਦੇ ਕੱਟੀ ਦਾੜੀ ਵਾਲਿਆਂ ਰੰਗੀ ਦਾੜੀ ਵਾਲਿਆਂ ਜੱਜਾਂ ਦੇ ਅੱਗੇ ਹੱਥ ਜੋੜ ਕੇ ਖਲੋਂਦਾ ਹੈ ਤੇ ਉਹ ਸਿੱਖਾਂ ਦੇ ਹੱਕ ਲਈ, ਸਿੱਖਾਂ ਦੀ ਫੇਵਰ ਦੇ ਵਿੱਚ ਇੱਕ ਕੇਸ ਆ, ਉਹਨੂੰ ਸਾਬਤ ਕਰਨ ਲਈ, ਉਹਨੂੰ ਸਪੋਰਟ ਕਰਨ ਲਈ ਕਿਉਂ ਨਹੀਂ ਪੇਸ਼ ਹੋ ਸਕਦਾ? ਇਹ ਸਾਨੂੰ ਦੱਸੇ। ਹਾਈ ਕੋਰਟ ਦੇ ਵਿੱਚ 20 ਵਾਰੀ ਗਿਆ ਪ੍ਰਧਾਨ, ਇੱਥੋਂ ਤੱਕ ਕਿ ਸ਼ਹੀਦ ਕੇਰ ਸਿੰਘ ਜਿਹੜਾ ਉਹਦਾ ਰਿਕਾਰਡ ਕਮੇਟੀਆਂ ਨੇ ਦਿੱਤਾ ਕਿ ਇਹਨੇ ਅੰਮ੍ਰਿਤਪਾਨ ਕੀਤਾ। ਪਿਆਰੇ ਜਿਹੜੇ ਉਹ ਪੇਸ਼ ਹੋ ਕੇ ਦੱਸ ਗਿਆ ਕਿ ਇਹਨਾਂ ਨੇ ਸਾਡੇ ਤੋਂ ਅੰਮ੍ਰਿਤਪਾਨ ਕੀਤਾ। ਤੇ ਤੁਸੀਂ ਕਿਸੇ ਨੂੰ ਫਾਹੇ ਤੇ ਲਵਾ ਸਕਦੇ ਹੋ ਇਹ ਆਪਣਾ ਰਿਕਾਰਡ ਦੇ ਕੇ, ਪਰ ਸਿੱਖਾਂ ਦੇ ਹੱਕ ਵਿੱਚ ਕੋਈ ਜਿਹੜੀ ਸਪੋਰਟ ਆ ਉਹ ਕੇਸ ਕਲੀਅਰ ਕਰਨ ਲਈ ਜਾਂ ਕੇਸ ਨੂੰ ਤਕੜਾ ਕਰਨ ਲਈ ਉਹ ਨਹੀਂ ਕਰ ਸਕਦੇ। ਇਹ ਕਿਸ ਤਰ੍ਹਾਂ ਦਾ ਮਜ਼ਾਕ ਆ? ਤੋ ਇਹ ਜਸਟਿਸ ਰਣਜੀਤ ਸਿੰਘ ਨੇ ਉਸ ਟਾਈਮ ਵੀ ਬੜਾ, ਗੁਰਮੁਖ ਸਿੰਘ ਦੀ ਗਵਾਹੀ ਸੀ, ਗੁਰਮੁਖ ਸਿੰਘ ਦੀ ਬੜੀ ਤਕੜੀ ਤੇ ਮਹੱਤਵਪੂਰਨ ਗਵਾਹੀ ਸੀ, ਲੇਕਿਨ ਇੱਕ ਅਕਾਲ ਤਖਤ ਦੀ ਹੈਡ ਗ੍ਰੰਥੀ ਦੀ ਪੋਸਟ ਲੈ ਕੇ ਵਿਕ ਗਿਆ। ਹੁਣ ਉਹਦੇ ਮੂੰਹ ਤੇ ਜਿਵੇਂ ਸੱਪ ਸੁੰਘ ਗਿਆ ਹੋਵੇ, ਹੁਣ ਬੋਲਦਾ ਹੀ ਨਹੀਂ। ਜੀ ਜੀ ਜੀ। ਇਹ ਸਾਡੇ ਸਾਰੇ ਗ੍ਰੰਥੀਆਂ ਦਾ ਇਹੀ ਹਾਲ ਆ। ਕੋਈ ਗ੍ਰੰਥੀ ਜਿਹੜਾ ਕੋਈ ਨਿਭਿਆ ਤੇ ਗਿਆਨੀ ਮੋਹਨ ਸਿੰਘ ਜਿਹੜਾ ਉਹਨੇ ਆਪਣੇ ਆਪ ਨੂੰ ਦਿਖਾਇਆ ਕਿ ਮੈਂ ਗੁਰੂ ਘਰ ਦਾ ਗ੍ਰੰਥੀ ਹਾਂ, ਕਿਸੇ ਬਾਦਲ ਦਾ ਨਹੀਂ। ਜੀ, ਅਤੇ ਅਖੀਰ ਦੇ ਵਿੱਚ ਆਪਾਂ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਮਨਜੀਤ ਸਿੰਘ ਜੀ ਕੇ ਹੋਰੀ ਵੀ ਇੱਧਰ ਆਏ ਹੋਏ ਆ। ਉਹ ਵੀ ਜਿਹੜੀ ਗੱਲ ਲੋਕੀ ਉਸ ਗੱਲ ਦੇ ਪਿੱਛੇ ਪੈ ਗਏ, ਉਹ ਕੀ ਕਰਨ ਆਏ, ਕਿੱਦਾਂ ਆਏ ਆ, ਇਸ ਗੱਲ ਨੂੰ ਦੱਬਣ ਦੀਆਂ ਤਿਆਰੀਆਂ ਹੋ ਰਹੀਆਂ ਆ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇਹ ਦੇਖੋ ਜੀ, ਮੈਂ ਇਹਨੂੰ ਨੋਟ ਕਰ ਰਿਹਾ, ਮੈਂ ਇਹਨੂੰ ਬੜਾ ਸ਼ਰੀਫ ਤੇ ਠੀਕ ਸਮਝਦਾ ਸੀ। ਮੈਂ ਸੋਚਦਾ ਸੀ ਇਹ ਜਥੇਦਾਰ ਸੰਤੋਖ ਸਿੰਘ ਦਾ ਪੁੱਤਰ ਆ, ਉਹਨੇ ਸੇਵਾ ਕੀਤੀ ਆ ਤੇ ਇਹ ਕੁਛ ਕਰ ਸਕਦਾ। ਮੈਂ ਇਹਦੀ ਹੈਲਪ ਕੀਤੀ, ਇਹਨੂੰ ਅੱਗੇ ਲਿਆਉਣ 'ਚ ਬੜੀ ਹੈਲਪ ਕੀਤੀ ਇਹਦੀ, ਤੇ ਇਹਦੇ ਨਾਲ ਇਹ ਜੁੜ ਕੇ ਕੰਮ ਵੀ ਕੀਤਾ ਦਿੱਲੀ 'ਚ। ਪਰ ਮੈਂ ਲਗਾਤਾਰ ਦੇਖ ਰਿਹਾ ਕਦੀ ਤੇ 20-25 ਜਾਂ 10-12 ਪ੍ਰਬੰਧਕ ਕਮੇਟੀ ਦਾ ਗਰੁੱਪ ਲੈ ਕੇ ਯੂਰਪ ਚਲੇ ਜਾਂਦਾ ਕਿ ਧਰਮ ਪ੍ਰਚਾਰ ਹਿੱਤ ਹੈ ਜੀ, ਅਸੀਂ ਐਜੂਕੇਸ਼ਨ ਲਈ ਜਾ ਰਹੇ। ਵੀ ਤੁਸੀਂ ਉੱਥੇ ਕੀ ਦੇਣ ਜਾ ਰਹੇ ਹੋ, ਕੀ ਲੈਣ ਜਾ ਰਹੇ ਹੋ? ਸਾਨੂੰ ਪਤਾ ਲੱਗਣਾ ਚਾਹੀਦਾ। ਬਾਹਰ ਦੇ ਸਿੱਖਾਂ ਨੂੰ ਤੁਸੀਂ ਇਹ ਸਮਝਾਓ ਕਿ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਤੇ ਮੈਂ ਸਮਝਦਾ ਹੈ ਤੇ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ। ਜੇ ਬਾਹਰ ਦੇ ਸਿੱਖਾਂ ਨੂੰ ਤੁਸੀਂ ਕਹੋ ਧਰਮ ਪ੍ਰਚਾਰ ਕੀ ਹੁੰਦਾ, ਤੇ ਇਹ ਵੀ ਝੂਠ ਬੋਲਣ ਵਾਲੀ ਗੱਲ ਹੈ। ਤੇ ਤੁਸੀਂ ਜਦੋਂ ਜਾਂਦੇ ਹੋ, ਜਦੋਂ ਇਹ ਯੂਰਪ ਗਿਆ 36 ਲੱਖ ਰੁਪਇਆ, 35 ਜਾਂ 36 ਲੱਖ ਰੁਪਇਆ ਕਮੇਟੀ ਦਾ ਫੂਕ ਕੇ ਆਇਆ, ਸੈਰਾਂ ਕਰਾ ਕੇ ਆਇਆ ਮੈਂਬਰਾਂ ਨੂੰ। ਫਿਰ ਇਹ ਇੰਗਲੈਂਡ ਗਿਆ, ਉੱਥੇ ਵੀ ਇਹਦੀ ਦੁਰਗਤੀ ਹੋਈ, ਉੱਥੇ ਵੀ ਨਾਲ ਮੈਂਬਰ ਲੈ ਕੇ ਗਿਆ, ਪੈਸੇ ਖਰਚ ਕਰਕੇ ਆਇਆ। ਫਿਰ ਐਗਜ਼ੈਕਟਿਵ ਕਲਾਸ ਦੀਆਂ ਟਿਕਟਾਂ ਲੈਂਦੇ ਨੇ ਜਿਹੜੀਆਂ 4-4 ਗੁਣਾ ਮਹਿੰਗੀਆਂ ਨੇ, ਤੇ ਪੈਸੇ ਪ੍ਰਬੰਧਕ ਕਮੇਟੀ ਦੀ ਗੋਲਖ ਦੇ। ਫਿਰ ਇਹ ਗਿਆ ਸੁਖਵੀਰ ਬਾਦਲ ਦੇ ਆਗਮਨ ਦੇ ਵਿੱਚ, ਕੋਈ ਉੱਥੇ ਇਹਦਾ ਫੰਕਸ਼ਨ ਹੋਊਗਾ ਦੁਬਈ ਦੇ ਵਿੱਚ, ਉੱਥੇ ਮੈਂਬਰਾਂ ਨੂੰ ਲੈ ਕੇ ਗਿਆ, ਪੈਸੇ ਕਮੇਟੀ ਦੇ। ਮੈਂ ਹੈਰਾਨ ਸਾਂ ਕਿ ਇਹ ਜਿਹੜੇ ਇਹ ਸਰਨਾ ਹੋਵੇ, ਇਹ ਹੋਵੇ ਮਨਜੀਤ, ਇਹ ਰੱਜੇ ਪੁੱਜੇ ਬੰਦੇ ਨੇ। ਕਿਤੇ ਵੀ ਟਿਕਟ ਲੈਣੀ ਹੋਵੇ ਜਾਂ ਕੋਈ ਕਰਨਾ ਹੋਵੇ ਤੇ ਆਪਣੀ ਜੇਬ ਖਰਚ ਸਕਦੇ ਆ। ਮੈਂ ਹੁਣ ਜਥੇਦਾਰ, ਮੈਨੂੰ 2 ਸਾਲ ਸਮਾਂ ਮਿਲਿਆ, ਪ੍ਰਬੰਧਕ ਕਮੇਟੀ ਮੈਨੂੰ ਅੱਜ ਤੱਕ ਦਿਖਾ ਦੇ ਮੈਂ ਕਿਸੇ ਜਹਾਜ਼ ਦੀ ਟਿਕਟ ਦਿੱਤੀ ਹੋਵੇ, ਬਿੱਲ 'ਚ ਪਾਈ ਹੋਵੇ, ਕਿਸੇ ਟ੍ਰੇਨ ਦੀ ਦਿੱਤੀ ਹੋਵੇ, ਕਿਤੇ ਦੌਰੇ ਦੀ ਦਿੱਤੀ ਹੋਵੇ, ਕਿਸੇ ਆਏ ਗਏ ਦੀ ਆਓ ਭਗਤ ਲਈ ਕੀਤੀ ਹੋਵੇ, ਕਿਤੇ ਤਨਖਾਹ ਲਈ ਹੋਵੇ। ਪਰ ਮੇਰੇ ਵਰਗਾ ਗਰੀਬ ਜਿਹੜਾ ਉਹ ਗੁਰੂ ਘਰ ਦੇ ਨਾਲ ਇਸ ਤਰ੍ਹਾਂ ਚੱਲ ਸਕਦਾ, ਤੇ ਇਹ ਤੇ ਰੱਜੇ ਪੁੱਜੇ ਤੇ ਸੈਂਕੜੇ ਕਰੋੜਾਂ ਦੇ ਮਾਲਕ ਨੇ। ਫਿਰ ਇਹ ਅਮਰੀਕਾ ਦੇ ਵਿੱਚ 3-4 ਵਾਰੀ ਹੋਇਆ, ਫਿਰ ਇਹ ਕੈਨੇਡਾ 'ਚ ਹੋਇਆ। ਤੇ ਜੋ ਕੁਛ ਵੀ ਕਰਦਾ ਆ, ਹੁਣ ਅੱਜ ਅਮਰੀਕਾ ਗਿਆ, ਇਹਦੇ ਨਾਲ ਇਹਦੇ ਨਾਲ ਇਹਦਾ ਇੱਕ ਜਿਹੜਾ ਧਰਮ ਪ੍ਰਚਾਰ ਦਾ ਚੇਅਰਮੈਨ ਗਿਆ। ਤੋ ਇਹ ਸਾਰੀਆਂ ਟਿਕਟਾਂ ਜਿਹੜੀਆਂ ਇਹਨਾਂ ਦੀਆਂ ਪ੍ਰਬੰਧਕ ਦੇ ਖਾਤੇ 'ਚੋਂ ਗਈਆਂ ਨੇ, ਤੇ ਇਹ ਪੈਸੇ ਦਾ ਮਿਸਯੂਜ ਆ, ਬਹੁਤ ਤਕੜਾ ਮਿਸਯੂਜ ਆ। ਇਹ ਬਿਲਕੁਲ ਗਲਤੀ ਕਰ ਰਿਹਾ। ਇਹਦਾ ਜੇ ਘਰਾਓ ਕੀਤਾ ਕਿਸੇ ਨੇ ਤਾਂ ਠੀਕ ਕੀਤਾ ਜੀ। ਬਿਲਕੁਲ ਜੀ, ਘਰਾਓ ਵੀ ਹੋ ਰਿਹਾ ਆ, ਤੇ ਆ ਜਿਹੜੀ ਬੇਅਦਬੀ ਵਾਲੀ ਗੱਲ ਆ ਉਹ ਵੀ ਥੋੜ੍ਹੀ ਜਿਹੀ ਢੱਕਣ ਦੀ ਇਹ ਕੋਸ਼ਿਸ਼ ਬਹੁਤ ਕਰ ਰਹੇ ਆ। ਤੇ ਅਸੀਂ ਆਸ ਵੀ ਕਰਦੇ ਹਾਂ ਵੀ ਚਲੋ ਆਸ ਹੀ ਕਰ ਸਕਦੇ ਹਾਂ ਵੀ ਸਿੱਖਾਂ ਨੂੰ ਕਿਤੇ ਨਾ ਕਿਤੇ ਨਿਆਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮਿਲੂਗਾ। ਪ੍ਰਮਾਤਮਾ ਬੜਾ ਬੇਅੰਤ ਹੈ ਜੀ। ਇਹ 10ਮ ਪਾਤਸ਼ਾਹ ਦਾ ਧਰਮ ਆ, ਤੇ ਉਹਦਾ ਧਰਮ ਲਈ ਬੜੀ ਮਜ਼ਬੂਤ ਨੀਂਹ ਉਹਦੇ ਬੱਚਿਆਂ ਨੇ ਰੱਖੀ ਆ। ਇਹ ਬੇਵਕੂਫ ਕਿਸਮ ਦੇ ਲੋਕ ਜਿਹੜੇ ਆ, ਇਹ ਬੜੀ ਸਦੀਆਂ ਤੋਂ ਬੜੇ ਆਏ ਤੇ ਬੜੇ ਚਲੇ ਗਏ, ਪਰ ਇਹ ਧਰਮ ਅੱਜ ਵੀ ਪਰਉਪਕਾਰੀ ਆ। ਇਹ ਅੱਜ ਵੀ ਪਰਉਪਕਾਰ ਕਰਨ 'ਚੋਂ ਸਭ ਤੋਂ ਅੱਗੇ ਆ। ਇਹਨੂੰ ਬੇਸ਼ੱਕ ਅੱਜ ਵੀ ਲੁੱਟਦੇ ਪਏ ਨੇ, ਇਹਦੀ ਗੋਲਕ ਨੂੰ ਲੁੱਟਦੇ, ਇਹਦੀਆਂ ਜਾਇਦਾਦਾਂ ਨੂੰ, ਪਰ ਇੱਥੇ ਕੋਈ ਨਾ ਕਮੀ ਹੋਣੀ ਆ। ਅਸੀਂ ਪਿੱਛੇ ਜ਼ਰੂਰ ਪੈ ਗਏ ਆ, ਕਿਉਂਕਿ ਬੂੰਦ ਨਿਕਲਿਆ ਖੂਹ ਖਾਲੀ ਵੀ ਹੋ ਜਾਂਦੇ ਨੇ। ਤੇ ਪਰ ਗੁਰੂ ਮਹਾਰਾਜ ਦਾ ਧਰਮ ਆ, ਇਹਨੂੰ ਕੋਈ ਵਿਗਾੜ ਨਹੀਂ ਪਾਇਆ। ਆਪ ਖਤਮ ਹੋਣਗੇ, ਆਪ ਗਰਕ ਹੋਣਗੇ, ਆਪ ਭਸਮ ਹੋਣਗੇ, ਇਹ ਮੇਰਾ ਵਿਸ਼ਵਾਸ ਹੈ। ਬਹੁਤ ਬਹੁਤ ਧੰਨਵਾਦ ਜਥੇਦਾਰ ਰਣਜੀਤ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਰੋਤੇ ਸਨ ਜਥੇਦਾਰ ਰਣਜੀਤ ਸਿੰਘ ਜੀ, ਜੋ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਦੇ ਰਹੇ ਆ। ਬਹੁਤ ਸਾਰੀਆਂ ਵਿਚਾਰਾਂ ਅਸੀਂ ਟਾਈਮ ਤੇ ਕਰਦੇ ਆ ਰਹੇ ਹਾਂ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਜਿਹੜੇ ਸਾਡੇ ਨਾਲ ਜੁੜੇ ਤੇ ਆਪਣੇ ਵਿਚਾਰ ਦੱਸੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।